ਅਰਤੁਗਰਲ ਗਾਜ਼ੀ ਡਰਾਮਾ ਜਿਹੜਾ ਉਹਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਮੁਸਾਫਰ ਜਿਹੜੇ ਨੇ ਉਹ ਜਿਸ ਟਾਈਮ ਸਫ਼ਰ ਕਰਦੇ ਸਨ ਉਹ ਰਾਤ ਨੂੰ ਉਹਨਾਂ ਦੇ ਠਹਿਰਨ ਵਾਸਤੇ ਜਗ੍ਹਾ ਬਣੀ ਹੁੰਦੀਆਂ ਸਨ। ਉੱਥੇ ਉਹ ਠਹਿਰਦੇ ਸਨ, ਰਾਤ ਨੂੰ ਰੁਕਦੇ ਸਨ। ਸਹਿਰਾ ਜਿਸ ਤਰ੍ਹਾਂ ਹੁੰਦੇ ਸਨ, ਇਸ ਤਰ੍ਹਾਂ ਹੀ ਇਹ ਜਗ੍ਹਾ ਸੀ। ਇਹ ਦੇਖੋ ਜੀ, ਇਹ ਬਿਲਡਿੰਗ ਹੈ, ਇਹ ਕਾਮਰਨ ਇਹ ਗੋਰੇ ਦੇ ਦੌਰ ਦੀ ਬਣੀ ਬਿਲਡਿੰਗ। ਹੁਣ ਇਹ ਦੇਖੋ ਜਿਸ ਤਰ੍ਹਾਂ ਬੱਸਾਂ ਦੇ ਪਿੱਛੇ ਲਿਖਿਆ ਹੁੰਦਾ ਸੀ ਨਾ, ਵਕਤ ਨੇ ਇੱਕ ਵਾਰ ਫਿਰ ਦੁਲਹਨ ਬਣਾ ਦਿਆ, ਤੇ ਇਹ ਬਿਲਡਿੰਗ ਦਾ ਥੋੜਾ ਜਿਹਾ ਹਿਸਾਬ ਉਲਟ ਹੋ ਗਿਆ ਕਿ ਇਹਦੀ ਮੁਨਾਸਿਬ ਦੇਖਭਾਲ ਨਾ ਹੋਣ ਦੀ ਵਜ੍ਹਾ ਵਿੱਚੋਂ ਦੇਖੋ ਇਹਦੀ ਹਾਲਤ ਹੁਣ ਕੀ ਹੋ ਗਈ ਹੈ। ਇਹ ਤੁਹਾਨੂੰ ਅਸੀਂ ਦੱਸ ਰਹੇ ਸਾਂ ਕਿ ਅਰਤੁਗਰਲ ਗਾਜ਼ੀ ਡਰਾਮਾ ਜਿਹੜਾ ਉਹਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਮੁਸਾਫਰ ਜਿਹੜੇ ਨੇ ਉਹ ਜਿਸ ਟਾਈਮ ਸਫ਼ਰ ਕਰਦੇ ਸਨ ਉਹ ਰਾਤ ਨੂੰ ਉਹਨਾਂ ਦੇ ਠਹਿਰਨ ਵਾਸਤੇ ਜਗ੍ਹਾ ਬਣੀ ਹੁੰਦੀਆਂ ਸਨ। ਉੱਥੇ ਉਹ ਠਹਿਰਦੇ ਸਨ, ਰਾਤ ਨੂੰ ਰੁਕਦੇ ਸਨ। ਸਹਿਰਾ ਜਿਸ ਤਰ੍ਹਾਂ ਹੁੰਦੇ ਸਨ, ਇਸ ਤਰ੍ਹਾਂ ਹੀ ਇਹ ਜਗ੍ਹਾ ਸੀ। ਇਹਨੂੰ ਇੱਥੇ ਕੜੀਆਂ ਵਾਲੇ ਦੇ ਵਿੱਚ ਸਰਾਂ ਦੇ ਨਾਂ ਤੋਂ ਇਹ ਮਸ਼ਹੂਰ ਹੈ। ਤੇ ਜਿਹੜੇ ਕੜੀਆਂ ਵਾਲੇ ਦੇ ਔਰ ਬੰਦੇ ਨੇ ਉਹਨਾਂ ਨੂੰ ਤਾਂ ਲਾਜ਼ਮੀ ਇਹਦਾ ਪਤਾ ਲੱਗ ਗਿਆ ਹੋਵੇਗਾ। ਇਹ ਜਨਾਬ ਉਹ ਸਰਾਂ ਹੈ, ਤੇ ਇਹ ਜਿੱਥੇ ਅਸੀਂ ਖੜੇ ਹਾਂ ਇਸ ਟਾਈਮ, ਇਹ ਸਾਹਮਣੇ ਇਹ ਜਿਹੜੇ ਇੱਥੇ ਵੀ ਕਮਰੇ ਬਣੇ ਹੁੰਦੇ ਸਨ। ਹੁਣ ਇਹ ਦੇਖ ਲਓ ਹਾਲਤ ਇਹਨਾਂ ਦੀ। ਇਹ ਮੁਸਾਫਰਖਾਨਾ ਇੱਕ ਹਿਸਾਬ ਦਾ ਹੁੰਦਾ ਸੀ। ਇਹਦੇ ਨਜ਼ਦੀਕ ਆਉਣ ਨਵੀਰ ਸਾਹਿਬ ਦੇਖੋ ਤਮੂੜੀਆਂ ਵੀ ਜੇ ਚੜ ਕੇ ਨਾ ਪੁੱਲ ਬਣਾਇਆ ਇਸ ਤਰ੍ਹਾਂ ਹੀ ਉਹ ਸਾਹਮਣੇ ਦੇਖੋ ਨਾ ਡਾਟ ਇਹ ਵੀ ਕੈਸੀ ਬਣੀ ਜਾਂਦਾ। ਮੇਨ ਜਿਹੜਾ ਇੰਟਰਸਟ ਸੀ ਇਹਦਾ ਉਹ ਦੇਖੋ ਤੁਸੀਂ, ਜਿਹੜੇ ਊਠਾਂ ਦੇ ਬਾਲਣ ਛਾਣ ਲੈ ਕੇ ਆਉਂਦੇ ਹਨ ਵੇਚਣ ਵਾਸਤੇ। ਜੀ ਜੀ ਤੇ ਕਾਰੋਬਾਰ ਤੇ ਇੱਥੇ ਹੁੰਦਾ ਸੀ। ਜੀ ਜੀ ਜਿਹੜੇ ਲੇਟ ਹੁੰਦੇ ਹਨ ਉਹ ਇੱਥੇ ਹੀ ਰਹਿੰਦੇ ਹਨ, ਰਾਤ ਨੂੰ ਇੱਥੇ ਹੁੰਦੇ ਸਨ। ਬਿਲਕੁਲ ਵਾਮ ਦੇ ਦਿੰਦੀ ਸੀ, ਖਾਣਾ ਸ਼ਾਣਾ ਵੀ ਉਹਨਾਂ ਨੂੰ ਦਿੱਤਾ ਜਾਂਦਾ ਸੀ। ਮਾਹੌਲ ਇੰਜ ਹੀ ਹੁੰਦਾ ਸੀ ਇਸ ਤਰ੍ਹਾਂ ਹੀ। ਔਰ ਇਹ ਅਸੀਂ ਉੱਥੇ ਵਾਮ ਰਹਿ ਪੈਂਦੀ ਸੀ। ਅਸੀਂ ਜਦੋਂ ਕੰਮ ਨੇ ਛੋਟੇ ਛੋਟੇ ਸੀ ਉਦੋਂ ਤਾਂ ਇਹਦੀ ਹਾਲਤ ਬੜੀ ਜ਼ਬਰਦਸਤ ਸੀ। ਜ਼ਬਰਦਸਤ। ਇਹ ਪਿੱਛੇ ਜੀ ਦੀ ਗੱਲ ਇਹ ਹੈ, ਆਪਣੇ ਬਾਰ ਸਾਹਿਬ ਨੇ ਸਾਡੇ ਜੀ ਜੀ ਸਾਹਿਬ ਜੀ ਜੀ ਉਹਨਾਂ ਇੱਥੇ ਚੱਕੀ ਵੀ ਲਾਈ ਰੱਖੀ ਹੈ। ਬਿਲਕੁਲ ਆਟੇ ਵਾਲੀ ਚੱਕੀ ਵੀ ਰਹੀ ਹੈ। ਇਹ ਦੇਖ ਸਕਦੇ ਹੋ ਨਹੀਂ ਅੰਦਰ। ਹੁਣ ਹਾਲਤ ਨਹੀਂ ਨਾ ਵੀ ਅੱਜ ਕੱਲ ਮੌਸਮ ਐਂ ਦਾ ਸੱਪ ਕੀੜਾ ਪਤੰਗਾ ਬਹੁਤ ਹੈ। ਇਹ ਦੇਖ ਸਕਦੇ ਹੋ, ਇਹਦੀ ਵਜ੍ਹਾ ਤੋਂ ਅਸੀਂ ਅੰਦਰ ਨਹੀਂ ਜਾ ਰਹੇ। ਬਹੁਤ ਜ਼ਿਆਦਾ ਇੱਥੇ ਬੂਟੀ ਹੈ। ਇਹ ਦੇਖੋ ਇਹ ਦੇਖੋ ਜੀ, ਇਹ ਗੰਦਗੀ ਵੀ ਪਰ ਸਾਰੀ ਇਹਦੇ ਵਿੱਚ ਮਹੱਲੇਦਾਰ ਛੱਡਦੇ ਨੇ। ਇਹ ਤੇ ਡਰਮ ਜਿਹੜੇ ਰੱਖੇ ਜੀ ਉਹਨਾਂ ਦੀ ਵਜ੍ਹਾ ਤੋਂ ਬੜੀ ਗੰਦਗੀ ਜਿਹੜੀ ਉਹਦਾ ਕੰਟਰੋਲ ਹੋ ਗਿਆ। ਉਹ ਸਾਹਮਣੇ ਦੇਖੋ ਇੱਟਾਂ ਦੀ ਡਾਟ ਇਹ ਵੀ ਅੱਜ ਵੀ ਮੌਜੂਦ ਹੈ। ਮੇਨ ਜਿਹੜਾ ਇੰਟਰਸਟ ਸੀ ਉਹਦੀ ਇਹ ਸਾਹਮਣੇ ਦੇ ਦੇਖੋ, ਇਹ ਗੁੰਬਦ ਵਾਲੀ ਮਸਜਿਦ ਹੈ। ਲੋ ਜੀ, ਇਹ ਅੰਦਰੋਂ ਵਿਜ਼ਿਟ ਤੁਹਾਨੂੰ ਅੰਦਰ ਦਾ ਵੀ ਕਰਾ ਦਿੰਨੇ ਆ। ਇਹ ਟੋਟਲ ਜਨਾਬ ਹੁਣ ਕਚਰਾ ਮਚਰਾ ਬਣ ਗਿਆ ਸਾਰਾ। ਇਹ ਸਭ ਖੰਡਰਾਤ ਹੋ ਗਿਆ ਜਨਾਬ। ਇਹ ਪੌੜੀਆਂ ਛੋੜੀਆਂ ਜਨਾਬ ਐਕਚੁਅਲੀ ਮੰਜ਼ਿਲ ਤੇ ਜਾਣ ਵਾਸਤੇ। ਇਹ ਛੱਤ ਪਾਟ ਗਿਆ ਜਨਾਬ, ਥੱਲੇ ਡਿੱਗ ਕੇ ਨਾ ਅੱਧਾ ਹੈ ਤੇ ਅੱਧਾ ਉੱਤੇ ਕੋਈ ਖਤਮ ਹੋ ਗਿਆ ਛੱਤ। ਅੰਦਰ ਬੜਾ ਅੰਦਰ ਪਰਲਾ ਅੰਦਰ ਵੀ ਜਨਾਬ ਅੱਧਾ ਪਾਟ ਗਿਆ, ਭਾਵੇਂ ਤੇ ਬਾਲਾ ਸਾਡੇ ਸਿਰ ਚ ਆ ਪਵੇ। ਇਹ ਉਹ ਪੁਰਾਣੇ ਵਕਤਾਂ ਦੇ ਰੋਸ਼ਨਦਾਨ ਨੇ ਜਨਾਬ, ਜਿਹੜੇ ਬਾਹਰ ਉਹਨਾਂ ਨੇ ਰੱਖੇ ਆਪਣੇ ਟਾਈਮ ਦੇ। ਸੀਨ ਚੈੱਕ ਕਰੋ ਮੁਰਸ਼ਿਦ, ਤਮੂੜੀਆਂ ਵੀ ਲੱਗੀਆਂ ਨੇ, ਵੇਖ ਲਓ। ਅਸੀਂ ਇਹਨਾਂ ਨੂੰ ਜਨਾਬ ਇਹਨਾਂ ਦੇ ਵਿੱਚ ਹੁੰਦਿਆਂ ਵੀ ਤੁਹਾਡੇ ਕੋਲ ਤੁਹਾਡੀ ਜਨਾਬ ਚਾਹਤ ਵਾਸਤੇ ਤੇ ਆਪਣੀ ਚਾਹਤ ਵਾਸਤੇ ਇੱਥੇ ਪਹੁੰਚਾਏ। ਇਹ ਕੋਈ ਪੁਰਾਣੇ ਵਕਤਾਂ ਦੀ ਉਹਨਾਂ ਦੀ ਬਾਰਿਸ਼ ਆ ਰਹੀ ਸੀ ਜਿਹੜੀ ਉਹ ਬਾਹਰ ਨਿਕਲਦੇ ਰਹੇ ਨੇ, ਜੋ ਵੀ ਕਰਦੇ ਰਹੇ ਡਾਟਾ ਡੂਟਾ। ਇਹ ਬਾਹਰ ਵਾਲਾ ਵਿਊ ਹੈ ਜਨਾਬ ਉਹਨਾਂ ਦਾ। ਇਹ ਭਾਈ ਕਾਮਰਾਨ ਭੱਟ ਸਾਹਿਬ ਨੇ, ਯਾਸਿਨ ਗੁੱਜਰ ਸਾਹਿਬ। ਇਹ ਭਾਈ ਜੀ ਇਹਨਾਂ ਨੂੰ ਬਹੁਤ ਮਸਲਾ ਹੈ ਮੱਖੀਆਂ ਤੋਂ। ਇਹ ਕੰਮ ਚੁੱਕ ਨਹੀਂ ਉੱਥੇ ਖੋ ਕੇ ਨਹੀਂ ਕਰਨੇ ਵੀਡੀਓ ਰੋਕ ਲਿਆ ਕਰੋ, ਇੱਕ ਮਿੰਟ ਦਿਖਾਇਓ। ਇਹ ਬਾਹਰੋਂ ਦੇਖੋ ਜੀ, ਇਹ ਸਾਹਮਣੇ ਜਿਹੜੇ ਉਹ ਬਣੇ ਨੇ ਜਿਸ ਤਰ੍ਹਾਂ ਐਗਜ਼ਾਸਟ ਹੁੰਦਾ ਇੱਟਾਂ ਨਾਲ। ਦੇਖੋ ਗੁਲਾਈ ਕੈਸੀ ਬਣਾਈ, ਕੈਸਾ ਉਹਨਾਂ ਨੇ ਆਪਣਾ ਫਨ ਦਾ ਨਜ਼ਾਰਾ ਕੀਤਾ। ਦੇਖੋ ਡਾਟਾਂ ਇੱਟਾਂ ਦੀਆਂ, ਕੋਈ ਸਰੀਆ ਨਹੀਂ ਵਿੱਚ,
ਕੋਈ ਸ਼ੈ ਨਹੀਂ ਐਸੀ। ਇਹ ਜ਼ੂਮ ਕਰਕੇ ਤੁਹਾਨੂੰ ਦਿਖਾਉਂਦੇ ਆ, ਦੇਖੋ ਭਾਈ ਜਾਨ ਉਤਲੀ ਮੰਜ਼ਲ ਅੱਧੀ ਤੇ ਅਹੀ ਤੇ ਅੱਧੀ ਤੇ ਹਜੇ ਟਹਿ ਗਈ ਉਤਲੀ ਮੰਜ਼ਲ ਇਹ ਉੱਤੇ ਵੀ ਮੰਜ਼ਲ ਹੈ ਸੀ, ਦੋ ਬਸ ਇਹ ਹੀ ਰਹਿ ਗਏ ਆ, ਮਾਹੌਲ ਬਾਕੀ ਖਤਮ ਹੋ ਗਏ ਆ। ਦੇਖੋ ਜੀ ਉਹਨਾਂ ਦੀ ਤਰੀਹੀ ਸਾਇੰਸ ਇਹ ਦੇਖੋ ਜੀ, ਐਗਜ਼ਾਸਟ ਉਹਨਾਂ ਰੱਖੇ ਸੀ। ਇਹ ਦੇਖੋ ਜੀ, ਇਹ ਤੁਹਾਨੂੰ ਅੱਜ ਤਰੀਹੀ ਜਗ੍ਹਾ ਦਿਖਾਈ ਹੈ, ਤਰੀਹੀ ਬੰਦੇ ਦੇ ਨਾਲ, ਉਮਰ ਤਰੀਹੀ, ਖੜੀਆਂ ਵਾਲੇ ਦੀ ਮਸ਼ਹੂਰ ਸ਼ਖਸੀਅਤ ਥੈਂਕ ਯੂ ਭਾਜੀ। ਨਵੀਦ ਭਾਈ ਦੇਖੋ ਕਿੱਡੀ ਕਿੱਡੀ ਤਰੀਹੀ ਘੜੀਆਂ ਵਾਲੇ ਚ ਇਮਾਰਤ ਹੈ, ਦੇਖਭਾਲ ਨਾ ਹੋਣ ਦੀ ਵਜ੍ਹਾ ਤੋਂ ਬੇਕਾਰ ਹੋ ਗਈਆਂ ਨੇ, ਖੰਡਰਾਤ ਬਣ ਗਏ ਨੇ। ਜਿਸ ਤਰ੍ਹਾਂ ਪਿੱਛੇ ਰੈਸਟ ਹਾਊਸ ਦੱਸਿਆ ਸੀ, ਬੰਗਲਾ, ਡਿਸਪੈਂਸਰੀ, ਉਹਨਾਂ ਦਾ ਹੁਣ ਇਹ ਚੀਜ਼ ਦੇਖੋ ਇਹ ਵੀ ਬਿਲਕੁਲ ਖਤਮ ਹੋ ਗਈ। ਇੱਕ ਵਕਤ ਦੀ ਦੂਰ ਦਰਾਜ਼ ਸਾਡੇ ਵਕਤ ਅਸੀਂ ਖੇਡਦੇ ਰਹੇ, ਸਾਰੇ ਕਮਰੇ ਸਹੀ ਸਨ, ਸਭ ਕੁਝ ਠੀਕ। ਸਾਫ ਸੁਥਰੇ ਦਰਵਾਜ਼ੇ ਲੱਗੇ ਹੁੰਦੇ ਸਨ, ਸਾਫ ਸੁਥਰਾ ਮਾਹੌਲ ਸੀ ਜੀ। ਇਹ ਮੇਨ ਐਂਟਰੈਂਸ ਹੈ ਜਿਹੜਾ, ਹੁਣ ਅਸੀਂ ਉਧਰ ਆਏ ਆ ਤੇ ਇਹ ਦੇਖੋ ਇਹਦੀ ਹਾਲਤ। ਇਹ ਬੜਾ ਉੱਚਾ ਹੁੰਦਾ ਸੀ ਇਹ ਜਨਾਬ, ਬੜਾ ਉੱਚਾ ਸੀ, ਬੜੀ ਹਾਈਟ ਸੀ। ਇਹ ਡਾਟ ਇਹਦੀ ਦੇਖੋ ਕੈਸੀ ਬਣੀ, ਇਹਦੇ ਉੱਤੇ ਜਨਾਬ ਖੇਡੀ ਦਾ ਸੀ, ਉੱਤੇ ਬਵੀ ਦਾ। ਇਹ ਦੇਖੋ ਜੀ, ਇਹ ਬਾਦਸ਼ਾਹ ਜਨਾਬ ਚੜ੍ਹੇ ਦੇ ਉੱਤੇ, ਬਚਪਨ ਚ ਖੇਡਦੇ ਸਾਂ ਅਸੀਂ ਵੀ ਐਂ ਜਨਾਬ, ਇਹਦੇ ਉੱਤੇ ਚੜ੍ਹ ਜੇ ਛੂੰ ਛੁਹਾਤੀ ਖੇਡੀ ਦਾ ਸੀ। ਕਿਉਂ ਬਾਦਸ਼ਾਹ ਤੁਸੀਂ ਖੇਡਦੇ ਰਹੇ ਹੋ? ਬਹਿ ਜਾਓ। ਹਾਂਜੀ ਹੁਣ ਦੱਸੋ ਕੀ ਪਿਆ ਆਖਦੇ ਹੋ? ਅਸੀਂ ਹੁਣ ਵੀ ਖੇਡਨੇ ਆ। ਇਹ ਵੀ ਖੇਡਦੇ ਹੋ? ਲੋ ਜੀ ਬਾਦਸ਼ਾਹ ਯਾਦ ਨੇ, ਇਹ ਵੀ ਖੇਡਦੇ ਆ। ਤੇ ਬਾਦਸ਼ਾਹ ਜੀ ਉੱਤੇ ਕਿਉਂ ਚੜੇ ਹੋ? ਯਾਦਾਂ ਤਾਜ਼ੀਆਂ ਕਰ ਰਹੇ ਅੱਛਾ ਖੇਡਦੇ ਹੋਵੇ, ਪੁਰਾਣੀਆਂ ਯਾਦਾਂ ਤਾਜ਼ੀਆਂ ਕਰਦੇ ਹੋਵੇ। ਇਹ ਦੇਖੋ ਜੀ, ਇਹ ਮੇਨ ਇਹਦਾ ਜਿਹੜਾ ਇੰਟਰਸਟ, ਇਹ ਦੇਖੋ ਇਹਦੀ ਦੇਖੋ ਡਾਟ, ਇਹ ਡਿਜ਼ਾਈਨਿੰਗ ਦੇਖੋ ਇੱਟਾਂ ਨਾਲ ਕੈਸੀ ਖੂਬਸੂਰਤ ਹੋਈ ਹੈ ਇਹਦੀ। ਇਹ ਦੇਖੋ, ਦੇਖੋ ਜੀ ਕੈਸੀ ਮੁਹਾਰਤ ਨਾਲ ਕੰਮ ਹੋਇਆ ਇਹਦਾ। ਔਰ ਇਹ ਤੁਸੀਂ ਦੇਖ ਸਕਦੇ ਹੋ, ਇਹ ਸੀਮੈਂਟ ਨਹੀਂ ਹੈ ਵੀ, ਇਹ ਜਿਹੜੇ ਉਹ ਬਣਦੇ ਨੇ ਨਾ ਆਪਣਾ ਕਿਲੇ ਜਿਹੜੇ ਬਣਦੇ ਸਨ ਪਹਿਲਾਂ, ਉਹਦੇ ਜਿਹੜਾ ਮਟੀਰੀਅਲ ਇਸਤੇਮਾਲ ਹੁੰਦਾ ਸੀ ਉਹ ਮਟੀਰੀਅਲ ਹੈ। ਇਹ ਰੀਤ ਨਹੀਂ ਹੈ, ਇਹ ਨਾ ਰੇਤ ਹੈ ਤੇ ਨਾ ਹੀ ਇਹ ਸੀਮੈਂਟ ਹੈ। ਇਹ ਮਸਾਲੇ ਤਿਆਰ ਹੋਏ ਨੇ, ਇਹ ਸਪੈਸ਼ਲ ਕੋਈ ਮਸਾਲੇ ਤਿਆਰ ਹੋਏ ਨੇ, ਇਹਨਾਂ ਦੇ ਬਾਰੇ ਸਾਡੋ ਐਡਾ ਨੌਲੇਜ ਨਹੀਂ ਹੈ ਵੀ ਸਾਨੂੰ। ਇਹ ਦੇਖੋ ਡਾਟ ਕੀ ਬਾਤ, ਕਿੰਨੀ ਅੱਗੇ ਵਧੀ ਹੈ, ਕਮ ਸੇ ਕਮ 1.5 ਫੁੱਟ ਹੈ। ਇੱਟਾਂ ਨਾਲ ਦੇਖੋ ਅੱਜ ਵੀ ਇਹ ਕਾਇਮ ਦੈਮ ਹੈ। ਅਸੀਂ ਰਿਕੁਐਸਟ ਕਰਾਂਗੇ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਪੁਰਾਣੀਆਂ ਇਮਾਰਤਾਂ ਨੇ, ਬਿਲਡਿੰਗਾਂ ਨੇ, ਉਹਨਾਂ ਦੀ ਤਰਫ ਤਵੱਜੋ ਦਿੱਤੀ ਜਾਏ ਔਰ ਉਹਨਾਂ ਨੂੰ ਖੰਡਰਾਤ ਬਣਨ ਤੋਂ, ਜ਼ਾਇਆ ਹੋਣ ਤੋਂ ਬਚਾਇਆ ਜਾਏ। ਜਿਗਣ ਕੇ ਵਿਸ਼ਾ ਹੀ ਕਿਲਾ ਹੋ ਗਿਆ। ਇਸ ਤਰ੍ਹਾਂ ਹੀ